ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। माए नी मेरी शिमले दे रस्ते चंबा कितनी दूर। देखो जी बाया कार जाओ तो 3 घंटे लग जूगे, हेलीकॉप्टर छेती पहुंचा दिंदा। ताया हाँ जी एक गाना सी। हाँ तो मैं कदों क्या कवाली सी, नाले रस्ते नहीं राहे सी। चल राहे रस्ते वन एंड द सेम थिंग जी। गाने ना छेड़खानी किदां कीती है, नी मेहनत ना किसे लिखिया होना। शुक्र ਇਹ ਕਿਹਾ ਵੀ ਕਿਸੇ ਨੇ ਲਿਖਿਆ ਹੋਣਾ, ਨਹੀਂ ਤਾਂ ਤਾਇਆ ਤਾਂ ਕ੍ਰੈਡਿਟ ਕਦੇ ਨਹੀਂ ਕਿਤੇ ਜਾਣ ਦਿੰਦਾ। ਦੇਖ ਬਈ ਸ਼ਹਿਰ ਦੇ ਨਾਮ ਮੈਂ ਦੱਸੇ ਸੀ। ਅੱਛਾ ਇਹ ਰੱਖੋ, ਇਹ ਰੂਟ ਵਧੀਆ, ਸੜਕ ਵਧੀਆ ਬਣੀ ਹੈ। ਉਹ ਤਾਇਆ ਰੇਡੀਓ ਆਨ ਹੋ ਗਿਆ। ਉਹ ਲੈ 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 ਵੈਲਕਮ ਜੀ, ਕਿੱਦਾਂ ਕੀ ਹਾਲ ਚਾਲ ਸੋਹਣਿਆ ਦੇ ਮਨਮੋਹਣਿਆ ਦੇ। ਮੈਂ ਕਿਹਾ ਗੋਲੂ 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 ਕਿੱਦਾਂ ਚਾਰੇ ਆ ਗਿਆ ਤਾਇਆ ਸ਼ੌਂਕੀ ਨਾਲ ਹਰਮਨ ਲੈ ਕੇ ਆਛੇ ਚਾਰੇ ਪਾਸੇ। ਤੇ ਮੈਂ ਕਿਹਾ ਬਹੁਤ ਸਾਰੀ ਅੱਜ ਮੈਂ ਆਪਣੇ ਭਾਰੀ ਸਫ਼ਰ ਦੀ ਗਾਥਾ ਸੁਣਾਵਾਂਗਾ। ਕਿਹੜੇ ਭਾਰੀ ਸਫ਼ਰ? ਮੈਂ ਹਿਮਾਚਲ ਬਹੁਤ ਘੁੰਮਿਆ। ਅੱਛਾ ਪਹਾੜੀ, ਮੈਂ ਕਿਹਾ ਭਾਰੀ ਸਫ਼ਰ ਨੂੰ ਪਤਾ ਨਹੀਂ ਕਿਹੜੇ ਮਤਲਬ ਪਹਿਲੇ ਟਿਕਟਾਂ ਰੱਖ ਲਈ। ਨਹੀਂ ਸਫ਼ਰ ਭਾਰੀ ਵੀ ਹੋ ਜਾਂਦਾ ਜਦੋਂ ਚੜਾਈ ਤੇ ਚੜਨਾ ਹੁੰਦਾ। ਹਾਂ ਸਭ ਕੁਝ ਦੱਸਾਂਗਾ ਕਿ ਕਿੱਥੇ ਕਿੱਥੇ ਮੈਂ ਘੁੰਮਦਾ ਰਿਹਾ ਵਾਂ ਤੇ ਕੀ ਫੀਲ। ਤੂੰ ਨਹੀਂ ਨਾ ਗਈ ਪਹਾੜਾਂ ਤੇ? ਬਹੁਤ ਵਾਰ ਗਈਆਂ ਤਾਇਆ। ਵਾਹ ਗਈ ਸੱਚੀ ਕਹਿ ਰਹੀ ਹਾਂ। ਚੁੱਪ ਕਰ, ਮੈਂ ਤੈਨੂੰ ਦੱਸਾਂਗੀ ਮੈਂ ਕਿਤੇ ਕਿਤੇ ਖਾਲੀ ਪਲਾਟ ਤੇ ਮਿੱਟੀ ਪਈ, ਉਹਦਾ ਢੇਲਾ ਲੱਗਾ ਚੜ ਕੇ ਕਦੀ ਮੈਂ ਪਹਾੜ ਤੇ ਆਈ ਤਾਇਆ। ਕਦੀ ਤਾਂ ਸੱਚ ਮੰਨ ਲਿਆ ਕਰ। ਗਈ ਸੱਚੀ ਕਹਿੰਨੀ ਆ। ਚੱਲ ਕੋਈ ਨਹੀਂ ਗੱਲਾਂ ਕਰਦੀ ਆ। ਤਾਇਆ ਤੂੰ ਇਹ ਨਹੀਂ ਮੈਨੂੰ ਪੁੱਛਿਆ ਮੈਨੂੰ ਇੱਕ ਗਾਣਾ ਕਿਉਂ ਯਾਦ ਆਇਆ? ਕਿਉਂ ਆਇਆ? ਕਿਉਂਕਿ ਤੈਨੂੰ ਨਹੀਂ ਪਤਾ ਮਹੀਨਾ ਕਿਹੜਾ ਚੱਲ ਰਿਹਾ ਹੈ। ਮਹੀਨਾ ਚੱਲ ਰਿਹਾ ਜੀ, ਮਈ ਖਤਮ ਹੋਣ ਵਾਲੀ। ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਕਿਉਂਕਿ ਜੂਨ ਪਹਿਲੀ ਤੋਂ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਸੀ। ਉਹ ਸੀਜ਼ਨ ਹੁੰਦਾ ਸੀ ਹਾਂ ਤੇ ਪੂਰਾ ਘੁੰਮਣ ਵਾਲਾ ਸੀਜ਼ਨ ਹੁੰਦਾ ਸੀ। ਲੋਜੀ ਵਾਲੇ ਲੋਕੀ ਤੇ ਗੱਡੀਆਂ 'ਚ ਸੋ ਕੇ ਜਾਂਦੇ ਰਹੇ। ਹਾਂ ਬਸ ਇਹੀ ਗੱਲਾਂ ਅੱਜ ਆਪਾਂ ਕਰਨੀਆਂ ਨੇ। ਤੇ ਪਹਿਲਾਂ ਭਾਈ ਸਾਹਿਬ ਆਏ ਨੇ। ਆਓ 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 ਚਲੋ ਚਲੋ। ਹਾਂ ਤਾਇਆ ਹੁਣ ਹੋ ਜਾ ਸ਼ੁਰੂ। ਮੈਂ ਦੱਸਦਾ, ਮੈਂ ਜਦੋਂ ਘੁੰਮਣ ਜਾਇਆ ਕਰਦਾ ਸੀਗਾ ਨਾ, ਡਲਹੌਜੀ ਮੇਰਾ ਫੇਵਰਿਟ ਪਲੇਸ ਹੈ। ਥੋੜਾ ਅੱਗੇ ਹੋ ਕੇ ਗੱਲ ਕਰਦਾ ਹੈ। ਮੈਂ ਥੋੜਾ ਲੇਟ ਕੇ ਫੀਲ ਤਾਂ ਲੈਣ ਦੇ ਮੈਨੂੰ ਪਹਾੜ ਦੀ। ਤਾਇਆ ਆਏ ਤਾਇਆ ਵਾਟ ਇਜ਼ ਦਿਸ ਬਿਹੇਵੀਅਰ? ਇਹ ਕੁਰਸੀ ਅੱਗੇ ਕੀਤੀ ਹੈ। ਹਾਂ ਚੱਲ ਦੱਸ। ਇੱਕ ਮਿੰਟ, ਆਹ ਠੰਡੀਆਂ ਹਵਾਵਾਂ। ਮਾਫੀ ਚਾਹੁੰਦੇ ਆ ਜੀ, ਸਾਡਾ ਤਾਇਆ ਹਿੱਲ ਗਿਆ। ਹਿੱਲ ਨਹੀਂ ਗਿਆ, ਹਿੱਲ ਗਿਆ। ਨਹੀਂ ਹਿੱਲ ਗਿਆ, ਮੈਂ ਕਿਹਾ ਹਿੱਲ ਚ ਗਿਆ। ਹਿੱਲ ਚ ਗਿਆ ਸੀ, ਹਿੱਲੀ ਏਰੀਆ। ਤੂੰ ਨਾ ਉਹਦੀ ਸੈਂਟ ਆ ਨਾ, ਮੈਂ ਜਦੋਂ ਮੈਂ ਸ਼ੁਰੂ ਹੋਇਆ ਨਾ ਮੁੜ ਕੇ ਤੂੰ ਭੱਜਦੀ ਲੱਗਣਾ। ਆ ਤਾਂ ਤੂੰ 10 ਮਿੰਟ ਲੋਜ਼ੀ ਗਿਆ ਫਿਰ ਕੀ ਹੋਇਆ? ਸੜਕ ਤੇ ਗੱਡੀ ਚੱਲਦੀ ਜਾਂਦੀ, ਬੱਦਲ ਛੱਲੇ ਤੁਸੀਂ ਉੱਪਰ, ਆਏ ਹਾਏ ਉੱਤੋਂ ਆ ਜਾਂਦੀ ਹੈ ਬਾਰਿਸ਼, ਠੰਡੀ ਹਵਾ, ਗੱਡੀ ਦੀ ਬਾਰੀਆਂ ਖੋਲੀਆਂ ਨੇ, ਗੱਡੀ ਚੱਲਣੀ 40 ਦੀ ਸਪੀਡ ਤੇ, ਹੌਲੀ ਹੌਲੀ ਵਾਦੀਆਂ ਵੇਖਦੇ ਜਾਓ। ਮੈਂ ਕਹਿੰਦਾ ਕਿਆ ਹੀ ਬਾਤ ਹੈ ਜ਼ਿੰਦਗੀ ਦੇ ਵਿੱਚ ਨਾ ਯਾਰ, ਇਹ ਵੈਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਸਾਰੀ ਉਮਰ ਪੈਸੇ ਕਮਾਉਣ ਨੂੰ ਹੈ, ਸਾਰੀ ਉਮਰ ਕੰਮ ਹੀ ਕਰਨਾ। ਤਾਇਆ ਮੈਨੂੰ ਪਤਾ ਹੈ, ਨਾਲੇ ਵੈਸੇ ਵੀ ਤਾਂ ਤੂੰ ਮੈਨੂੰ ਵਾਅਦਾ ਕੀਤਾ ਵੀ ਇਸ ਵਾਰ ਤੂੰ ਮੇਰੀਆਂ ਵੈਕੇਸ਼ਨਸ ਦੇ ਲਈ ਉਹਨਾਂ ਨੂੰ ਸਪਾਂਸਰ ਕਰ ਰਿਹਾ ਮੇਰੀਆਂ। ਮੈਂ ਤੈਨੂੰ ਮਾਊਂਟ ਆਬੂ ਭੇਜਾਂਗਾ। ਨਹੀਂ ਇੱਥੇ ਕਿਤੇ ਅਮਰੀਕਾ ਚ ਨੇੜੇ ਤੇਰੇ ਜਾਊਂਗੀ ਮੈਂ। ਅੱਛਾ ਨੋ ਇਸ਼ੂਜ਼। ਫਿਰ ਤੈਨੂੰ ਮੈਂ ਮੈਕਸੀਕੋ ਭੇਜਾਂ? ਨਹੀਂ ਤਾਇਆ ਮੈਂ ਆਪੇ ਜਗ੍ਹਾ ਚੂਜ਼ ਕਰ ਲੂੰਗੀ। ਯੂ ਜਸਟ ਪੈਸੇ ਪੁੱਛ ਲਓ। ਤੂੰ ਤਾਂ ਜਾਣਕਾਰ ਹੋਏਗੀ ਮੈਕਸੀਕੋ ਦੀ, ਤੂੰ ਵੀ ਕੰਨ ਟੱਪ ਕੇ ਆਈ ਹੈ। ਇਹ ਕੀ ਮਤਲਬ ਹੈ? ਕਿੰਨਾ ਝੂਠ ਹੈ। ਨਹੀਂ ਤੂੰ ਕੰਨ ਨਹੀਂ ਟੱਪੇ, ਜੋ ਟੱਪੀ ਹੋਣੀ ਹੈ, ਤੂੰ ਵਿੱਚੋਂ ਨਹੀਂ ਨਿਕਲੀ ਹੋਣੀ, ਕਿਤੇ ਕੋ ਨਿਕਲਿਆ ਨਹੀਂ ਗਿਆ ਹੋਣਾ। ਤਾਇਆ ਨਹੀਂ, ਮੈਂ ਬਿਲਕੁਲ ਇੱਕ ਨੰਬਰ ਚ ਆਈ ਹਾਂ, ਪਰਫੈਕਟ ਤਰੀਕੇ ਨਾਲ। ਪਰਫੈਕਟ ਤਰੀਕੇ ਨਾਲ ਆਈ ਹੈ? ਕਿੱਦਾਂ? ਜਿੱਦਾਂ ਆਉਂਦੇ ਆ ਸਾਰੇ ਵੀਜ਼ਾ ਲਵਾ ਕੇ। ਵੀਜ਼ਾ ਲਵਾ ਕੇ ਆਈ ਹੈ। ਜਹਾਜ਼ ਚ ਨਾ ਤੇ ਬਹਿਣ ਲੱਗੀ, ਲੜ ਪਈ, ਕਹਿੰਦੀ ਮੈਂ ਖੰਭ ਵਾਲੀ ਸੀਟ ਤੇ ਬਹਿਣਾ। ਇਹ ਕੀ ਮਤਲਬ ਆ? ਆਹੋ ਕਿਉਂ? ਕਹਿੰਦੀ ਮੈਂ ਵੇਖਣਾ ਪੱਖਾ ਕਿੱਦਾਂ ਘੁੰਮ। ਤਾਇਆ ਵੈਸੇ ਮੈਂ ਤੇਰੇ ਬਚਪਨ ਦੀ ਗੱਲ ਪੁੱਛਣਾ ਚਾਹਨੀ, ਜਦੋਂ ਤੈਨੂੰ ਛੁੱਟੀਆਂ ਹੁੰਦੀਆਂ ਸੀ ਸਕੂਲ ਚ, ਫਿਰ ਕੀ ਕਰਦਾ ਸੀ ਤੂੰ? ਛੁੱਟੀਆਂ ਹੁੰਦੀਆਂ ਸੀਗੀਆਂ ਤਾਂ ਜੀ ਮੈਂ ਨਿੱਕੀ ਜਿਹੀ ਨਿੱਕਰ ਪਾ ਕੇ, ਬਨੈਨ ਪਾ ਕੇ, ਮੇਰਾ ਬਚਪਨ ਦਾ ਦੋਸਤ ਸੀਗਾ ਇੱਕ, ਗੁੱਗੂ ਨਾਸ਼ੀ ਹੋ ਜਾ, ਉਹਦੇ ਨੂੰ ਉਹਦਾ ਨਾਂ ਪੱਕਾ ਪ੍ਰਿੰਸ ਸੀਗਾ ਤੇ ਨਾ ਗੁੱਗੂ ਸੀ ਵੈਸੇ। ਆਏ ਹਾਏ। ਤੇ ਮੈਂ ਤੇ ਉਹ ਅਸੀਂ ਨਾ ਬਹਿ ਜਾਣਾ, ਨਾਲ ਆਪਾਂ ਖੇਲਣਾ ਕੈਰਮ ਬੋਰਡ, ਤੇ ਕਾਲਜ ਰੱਖਣੇ ਫਾਲਸੇ। ਆਏ ਹਾਏ। ਫਾਲਸੇ ਖਾਦੇ? ਹਾਂ ਵਾਧੂ। ਸ਼ਰਤ ਇਹ ਹੁੰਦੀ ਸੀ ਕਿ ਜਿਹੜਾ ਗੀਟੀ ਪਾਏਗਾ ਉਹ 1 ਚਮਚ ਫਾਲਸਾ ਖਾਏਗਾ। ਕੀ ਬਾਤ। ਏਦਾਂ ਤਾਇਆ ਤੈਨੂੰ ਪਤਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਫਾਲਸਾ ਕੀ ਹੁੰਦਾ। ਸਾਡੇ ਵੇਲੇ ਤੇ ਮੈਂ ਕਹਿੰਦਾ ਇਨਵਰਟਰ ਵੀ ਨਹੀਂ ਸੀ ਹੁੰਦਾ, ਫਿਰ ਏਦਾਂ ਪੱਖੀਆਂ ਚੱਲਦੇ ਹੁੰਦੇ ਸੀ, ਨਜ਼ਾਰਾ ਆਂਦਾ ਸੀ। ਕੀ ਬਾਤ ਹੈ। ਇਨਵਰਟਰ ਨੇ ਪੱਖੀਆਂ ਮਕਾਤੀਆਂ। ਹਾਂ
ਹਾਂ ਬਿਲਕੁਲ ਸਹੀ ਉਹ ਹੈ। ਮੈਂ ਕਹਿੰਦਾ ਘਰ ਦੇ ਵਿਹੜੇ 'ਚ ਬਨੈਣ ਪਾ ਕੇ ਬੱਚੇ ਆਰਾਮ ਨਾਲ ਬੈਠੇ ਨਿੱਕੇ ਨਿੱਕੇ ਉਹ ਫੁੱਲਾਂ ਵਾਲੇ ਅੰਡਰਗਾਰਮੈਂਟਸ ਪਾ ਕੇ ਹੈਨਾ, ਕਦੇ ਬਣ ਕੇ ਇਹਦੇ ਬਾਂਦਰ ਬਣਿਆ ਹੁੰਦਾ, ਕਿਸੇ ਤੇ ਬਿੱਲੀ ਬਣੀ ਹੁੰਦੀ ਹੈ, ਹਾਂ। ਫੁੱਲਾਂ ਵਾਲੀ ਨਿੱਕੇ ਨਿੱਕੇ ਜਿਹੇ ਹੈ ਅੰਡਰਗਾਰਮੈਂਟਸ ਪਾ ਕੇ ਪਲਾਸਟਿਕ ਵਾਲੇ ਬਹਿ ਕੇ ਖੇਲਦੇ ਹੁੰਦੇ ਸੀਗੇ ਹੈਨਾ, ਕਦੇ ਕੁਝ ਮਾਵਾਂ ਨੇ ਉੱਥੇ ਹੀ ਰੋਟੀ ਪਕਾ ਦੇਣੀ ਚੜਾਈ ਦੇ। ਗੱਲ ਇਹ ਹੈ ਨਾ ਕਿ ਉਹਨਾਂ ਵੇਲਿਆਂ ਦੇ ਵਿੱਚ ਘਰ ਵੀ ਤਾਂ ਵੀ ਕਿੰਨੇ ਸੋਹਣੇ ਹੁੰਦੇ ਸੀ, ਵਿੱਚ ਹੀ ਤੂਤ ਦਾ ਦਰਖਤ ਹੋਣਾ, ਕਿਤੇ ਡੇਕ ਲੱਗੀ ਹੋਣੀ, ਕਿਤੇ ਨਿੰਮ ਲੱਗੀ ਹੋਣੀ, ਕਿਤੇ ਕੋਈ ਹੋਰ ਫਲਦਾਰ ਰੁੱਖ ਲੱਗਿਆ ਹੋਣਾ ਹਨਾ, ਤੇ ਲੋਕ ਜਿਹੜੇ ਆ ਉਹਦੀ ਛਾਵੇਂ ਬੈਠ ਕੇ ਪੂਰੀ ਜ਼ਿੰਦਗੀ ਦਾ ਮਜ਼ਾ ਲੈਂਦੇ ਸੀ। ਦੇਖ ਬਈ ਕਲਯੁਗ ਦਾ ਹਾਲ ਹਮੇਸ਼ਾ ਹੈਗਾ, ਪਹਿਲਾਂ ਦਰਖਤ ਹੁੰਦੇ ਸੀਗੇ ਫੀਲਿੰਗ ਆਂਦੀ ਸੀ, ਹੁਣ ਜੇ ਕਿਤੇ ਕਹੋ ਘਰੇ ਬੂਟੇ ਲਾਣੇ ਤੇ ਲੱਗਦਾ ਹੈ ਘਰਦਿਆਂ ਨੂੰ ਕਿਤੇ ਇਹ ਕੀ ਫਾਲਤੂ ਖਰਚੇ ਕਰਦੇ ਪਿਓ, ਬਜਟ ਬਹੁਤ ਜ਼ਿਆਦਾ ਹੋ ਜਾਣਾ, ਇਹ ਕੰਮ ਨਹੀਂ ਆਣਾ ਹੈਗਾ। ਜੇ ਤੁਸੀਂ ਰੁਪਈਆ ਜੇ ਤੁਸੀਂ 7-8 ਹਜ਼ਾਰ ਇੰਡੀਆ 'ਚ ਲਾ ਲੋਗੇ ਨਾ, ਬੜੇ ਛੋਟੇ ਛੋਟੇ ਬੂਟੇ ਲੱਗ ਜਾਂਦੇ ਆ। ਮੈਂ ਕਹਿੰਦਾ ਤੁਹਾਡੇ ਕੋਲ 4 ਮਰਲੇ ਜਗ੍ਹਾ, ਤੁਹਾਡੇ ਉਧਰ ਮਰਲੇ ਹੀ ਚੱਲਦੇ ਆ, ਸਾਡੇ ਗੱਜ ਚੱਲਦੇ ਸੀ। ਅੱਛਾ ਗੱਜ ਹੈ ਨਾ, ਸਾਡੇ ਮਰਲੇ ਹੀ ਆ। ਹਾਂ, ਇੱਕ ਮਰਲੇ 'ਚ 25 ਗੱਜ ਹੁੰਦੇ ਆ। ਅੱਛਾ ਠੀਕ ਹੈ ਨਾ, ਮਤਲਬ ਕਿ 4 ਮਰਲੇ ਦੇ ਵਿੱਚ ਵੀ ਤੁਸੀਂ ਨਾ 4000-5000 ਦੇ ਬੂਟੇ ਲਾਓ, ਗ੍ਰੀਨਰੀ ਮੈਂ ਕਿਹਾ ਜ਼ਬਰਦਸਤ। ਉੱਥੇ ਬਹਿ ਕੇ ਤੁਸੀਂ ਯੋਗਾ ਕਰੋ, ਕਰਨੇ ਸੇ ਹੋਗਾ ਕਰ ਲੋ ਯੋਗਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। हास्य चारे पैसे सुन रहे हो, मेरा नाम ताया शौंकिया हरमन मेरे नाल है। थोड़ा एनर्जी चा एनर्जी जी कितना आ जा थोड़ा जा मतलब लगे तेरी आवाज से भी तू पूरा हास्य चारे पासे सुन रहे हो तुसी हाजरीन, मैं हैगा ताया ਤੁਹਾਡੇ ਨਾਲ हरमन में हूं कर गल मेरे नाल बिल्कुल सही लग रहा ताया, कर लेवल मैच हुन ताया बिल्कुल सही लग रहे हैं। मैं तो कह रहा हूं मैं चमनप्राश तू ना कुर्सी ते हिल क्यों रहा तू? एनर्जी आ गई ना। अच्छा चमनप्राश नु चमनप्राश तू पानी च मिक्स करके मैं पींदा ਤੇ ਸਿੱਧਾ ਖਾ ਲਿਆ ਕਰ ਚਮਚਾ। ਨਹੀਂ ਸਿੱਧਾ ਉਹ ਦੰਦਾਂ ਨੂੰ ਲੱਗ ਜਾਂਦਾ। ਅੱਛਾ ਠੀਕ ਹੈ। ਓਏ ਮੈਂ ਕਹਿੰਦਾ ਵਾ ਛੱਟੂ ਨੂੰ ਮੈਂ ਕਹਿੰਦਾ ਲੱਸੀ ਚ ਘੋਲ ਕੇ ਪੀਣਾ। ਸੱਤੂ ਨੂੰ ਲੱਸੀ ਚ? ਆਹੋ। ਕਿਉਂ? ਮੌਜ ਹੈ ਮੇਰੀ। ਅੱਛਾ ਮੇਰੀ ਮੌਜ ਹੈ। ਚੱਲ ਠੀਕ ਹੈ ਤਾਇਆ ਤੇਰੀ ਮੌਜ ਹੋਏਗੀ। ਤੁਸ਼ਾਰ ਕਪੂਰ ਦੀ ਵੀ ਮੌਜ ਹੈ। ਕੀ ਹੋਇਆ? ਤੁਸ਼ਾਰ ਕਪੂਰ ਕਹਿੰਦਾ ਜਦੋਂ ਮੈਂ ਨਵਾਂ ਫਿਲਮਾਂ ਚ ਆਇਆ ਸੀਗਾ ਮੈਨੂੰ ਲੋਕੀ ਦਿੰਦੇ ਸੀ ਸਲਾਹ ਕਿ ਤੂੰ ਨਾ ਸ਼ਾਹਰੁਖ ਖਾਨ ਵਾਂਗ ਐਕਟਿੰਗ ਕਰਿਆ ਕਰ। ਅੱਛਾ ਮੈਨੂੰ ਲੱਗਿਆ ਕਹਿਣ ਲੱਗੇ ਸ਼ਾਇਦ ਵੈਲੀਆਂ ਨੇ ਕਰ ਲਈ ਸਲਾਹ, ਕਹਿੰਦੇ ਕੱਲਾ ਵੇਖ ਘੇਰ ਮਾਰਨਾ। ਉਹਨੂੰ ਕੀ ਮਾਰਨਾ, ਵਿਚਾਰਾ ਵੈਸੇ ਫਿਲਮਾਂ ਚ ਮਰਿਆ ਪਿਆ। ਅੱਛਾ ਇਹ ਪਹਿਲਾ ਬੰਦਾ ਹੈ ਜਿਹਨੇ ਫਿਲਮ ਚ ਡਾਇਲੌਗ ਬੋਲਨੇ ਬੰਦ ਕੀਤੇ ਤੇ ਹਿੱਟ ਹੋ ਗਿਆ। ਡਾਇਲੌਗ ਬੋਲੇ ਲੋਕਾਂ ਨੇ ਫਿਲਮਾਂ ਹੀ ਦੇਖੀਆਂ। ਇਹ ਵੀ ਗੱਲ ਸਹੀ ਹੈ। ਬਟ ਨੈਪੋਟਿਜ਼ਮ ਦੀ ਗੇਮ ਦੇ ਵਿੱਚ ਵੇਖੋ ਕਿਹਨੂੰ ਅਸੀਂ ਹੀਰੋ ਵੇਖਦੇ ਰਹੇ, ਕਿਹਨੂੰ ਕੁਝ ਲੋਕਾਂ ਨੇ ਜਸਟੀਫਾਈ ਕੀਤਾ ਹੈ ਕਿ ਵਾਕਈ ਉਹ ਚੀਜ਼ਾਂ ਕਰ ਸਕਦੇ ਆ। ਹਾਂ ਤੇ ਤੁਸ਼ਾਰ ਕਪੂਰ ਦੀ ਗੱਲ ਕਰ ਰਿਹਾ। ਤੁਸ਼ਾਰ ਕਪੂਰ ਨੂੰ ਵੇਖ ਕੇ ਕਦੇ ਫੀਲ ਨਹੀਂ ਹੈਗਾ ਇਹ ਜਤਿੰਦਰ ਏਦਾਂ ਐਕਟਿੰਗ ਕਰਦੇ ਸੀਗੇ, ਉਹ ਫੀਲ ਨਹੀਂ ਹੁੰਦੀ ਜੋ ਉਹਨਾਂ ਦਾ ਮੁੰਡਾ। ਅੱਛਾ ਤੈਨੂੰ ਪਤਾ ਸੀ ਵੇ ਉਹਨਾਂ ਦਾ ਮੁੰਡਾ? ਮੈਨੂੰ ਪਤਾ ਸੀ। ਜਿਹੜੇ ਐਕਸਪ੍ਰੈਸ਼ਨ ਦੱਸਦੇ ਪਏ। ਨਹੀਂ ਮੈਂ ਤਾਂ ਤੇਰੀ ਗੱਲ ਤੇ ਹੈਰਾਨ ਹੋਈ ਆ ਵੀ ਫੀਲ ਕਿਉਂ ਨਹੀਂ ਸੀ ਆਉਂਦਾ ਵੀ ਜਤਿੰਦਰ ਦਾ ਮੁੰਡਾ। ਜਤਿੰਦਰ ਟਾਕੀ ਹੈਨਾ ਇਹ ਟਾਕੀ ਰੇ ਬਸ ਬਾਈ ਤੇ ਐਕਟਿੰਗ ਤੇ ਤਾਕੀ ਲੱਗੀ। ਚਲੋ ਕੋਈ ਗੱਲ ਨਹੀਂ, ਪਰ ਸਾਰੇ ਸ਼ਾਹਰੁਖ ਖਾਨ ਵਰਗੀ ਐਕਟਿੰਗ ਕਰਨ ਦੀ ਸਲਾਹ ਕਿਉਂ ਦਿੰਦੇ ਸੀ? ਕਿਵੇਂ ਕਹਿੰਦੇ ਕਿ ਉਹ ਥੋੜਾ ਉਦਾਂ ਕਰੇਗਾ ਤੂੰ ਚੱਲ ਜਾਊਂਗਾ, ਕਹਿੰਦਾ ਮੇਰੇ ਚ ਹੋਈ ਨਹੀਂ। ਮੈਂ ਕਹਿੰਦੇ ਕੁਸ਼ਲ ਚ ਨਹੀਂ ਹੋਈ। ਵਾਕਈ ਅਸਲ ਚ ਦੀ ਆਹੋ ਨਕਲ ਕੀ ਹੋਣੀ ਇਹ ਕੁਸ਼ਲ। ਮਨੋਰੰਜਨ ਵਾਲੇ ਪਾਸੇ ਬੜਾ ਧਿਆਨ ਰੱਖਣਾ ਪੈਂਦਾ ਹੈਗਾ। ਮੇਰੀ ਤੇ ਕੀ ਕਹਿੰਦੇ ਮੇਰੀ ਜਿਹੜੀ ਜਾਨ ਨਾਲ ਦੀ ਹੈਗੀ ਹੈ ਉਹ ਵੀ ਤੇ ਐਸੇ ਮਨੋਰੰਜਨ ਦੀ ਫੀਲਡ ਤੋਂ ਹੀ ਹੈ ਨਾ। ਅੱਜ ਕੱਲ ਫੇਰ ਉਹ ਨਾਲ ਦੀ ਹੋਗੀ, ਉਹ ਹਮੇਸ਼ਾ ਹੀ ਰਹੇਗੀ, ਉਹ ਤਾਂ ਰਹੇਗੀ, ਬਾਕੀ ਪਾਰਟ ਟਾਈਮ ਨੇ। ਚੱਲ ਕੋਈ ਨਹੀਂ, ਹੁਣ ਕੋਈ ਸਿਆਸਤ ਦੀ ਗੱਲ ਸੁਣਾ। ਸਿਆਸਤ ਤੇ ਪਤਾ ਨਹੀਂ, ਲੇਕਿਨ ਗ੍ਰਹਿ ਮੰਤਰਾਲਾ ਇੰਡੀਆ ਦਾ ਹੈਗਾ, ਉਹਨੇ ਲੋਕਾਂ ਅੱਗੇ ਫਰਿਆਦ ਕੀਤੀ ਹੈ, ਰਿਕਵੈਸਟ ਕੀਤੀ ਹੈ ਕਿ ਜਿਹੜੀ ਤੁਸੀਂ ਇਹ ਟੀਕਾ ਲਵਾ ਕੇ ਆ ਰਹੇ ਹੋ ਸਰਟੀਫਿਕੇਟ ਤੁਹਾਨੂੰ ਮਿਲਦਾ ਪਿਆ, ਉਹਦੀ ਫੋਟੋ ਚੁੱਕ ਕੇ ਨਾ ਅਪਲੋਡ ਨਾ ਕਰੋ। ਕਹਿੰਦੇ ਉਹਦੇ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੁੰਦੀ ਹੈ ਨਾ, ਫਰਾਡ ਹੋ ਸਕਦਾ ਹੈ। ਗੱਲ ਤਾਂ ਸਹੀ ਹੈ ਤਾਇਆ, ਉਹਦੇ ਤੇ ਨਾਮ, ਤੁਹਾਡੇ ਪਿਤਾ ਦਾ ਨਾਮ, ਤੁਹਾਡਾ ਫੋਨ ਨੰਬਰ, ਕਈ ਕੁਝ ਲਿਖਿਆ ਹੁੰਦਾ ਹੈ ਨਾ। ਉਹਨੂੰ ਹੁਣ ਕਈਆਂ ਤੇ ਛਾਪਾ ਪੈ ਗਿਆ ਕੀ ਹੁਣ ਜਿਹੜਾ ਕੋਈ ਸਿੱਧਾ ਬੰਦਾ ਉਹ ਪੰਗਾ ਪਾਉਂਦਾ। ਹੁਣ ਪਿਤਾ ਦਾ ਨਾਮ ਲਿਖਿਆ, ਥੱਲੇ ਫੋਟੋ ਲਾਈ ਹੋਈ ਮੋਦੀ ਸਾਹਿਬ ਦੀ, ਕਈਆਂ ਨੇ ਛਾਪਾ ਪਾਤਾ ਕਿ ਆਹ ਕੀ ਹੈਗਾ ਛਾਪ ਜਿਹਾ, ਲੋਕਾਂ ਨੇ ਸਰਟੀਫਿਕੇਟ ਪਾੜ ਲਿਆ ਆਪਣੇ। ਕਹਿੰਦੇ ਆ ਕੀ ਗੱਲ ਨੇ, ਕਹਿੰਦੇ ਪੰਜਾਬ 'ਚ ਤੇ ਫੋਟੋ ਹੀ ਲਾਤੀ ਹੈ ਮੋਦੀ ਸਾਹਿਬ ਦੀ। ਕਿਹਦੀ ਲਾ ਰਿਹਾ ਹੈ ਤਾਇਆ? ਉਹਦੇ ਪਿੱਛੇ ਕਾਰਨ ਆ ਕੀ? ਸੀਤਾਫਲ ਤੇ ਚੀਕੂ ਲਾਣੇ? ਨਹੀਂ ਉਹਦੇ ਪਿੱਛੇ ਕਾਰਨ ਕੁਝ ਹੋਰ ਆ ਤਾਇਆ। ਉਹਦੇ ਪਿੱਛੇ ਕਾਰਨ ਇਹ ਆ ਕਿਉਂਕਿ ਜਿਹੜਾ ਪੰਜਾਬ ਸਰਕਾਰ ਉਹ ਸਿੱਧੀ ਖਰੀਦ ਕਰ ਰਹੀ ਹੈ ਵੈਕਸੀਨੇਸ਼ਨ ਦੀ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੇ ਲਈ। ਫਿਰ ਉਹ ਕਹਿੰਦੇ ਜਦ ਸਿੱਧੀ ਰਾਜ ਸਰਕਾਰ ਖਰੀਦ ਕਰ ਰਹੀ, ਫਿਰ ਪ੍ਰਧਾਨ ਮੰਤਰੀ ਦੀ ਫੋਟੋ ਦਾ ਕੀ ਫਾਇਦਾ? ਇਸ ਤੋਂ ਪਹਿਲਾਂ ਹੁਣ ਕੈਪਟਨ ਸਾਹਿਬ ਦੀ ਲਾਣਗੇ ਇਹ ਦੇਖੋ, ਪਰ ਇਸ ਤੋਂ ਪਹਿਲਾਂ ਵੀ 1-2 ਸੂਬਿਆਂ ਨੇ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਹਟਾਈ ਹੈ। ਅੱਛਾ
ਵੇਖ ਲਓ ਬਈ, ਮੁੱਖ ਮੰਤਰੀ ਹੋਣੀ ਹੈਗੇ ਮਿਲ ਕੇ ਪ੍ਰਧਾਨ ਮੰਤਰੀ ਖੁੰਝੇ ਲਾਈ ਜਾਂਦੇ ਪਏ ਆ। ਨਹੀਂ ਤੇ ਜਦੋਂ ਪ੍ਰਧਾਨ ਮੰਤਰੀ ਨੇ ਇੱਕ ਥਾਂ ਦੀ ਮੁੱਖ ਮੰਤਰੀ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਬਦਲਾ ਲਿਆ ਜਾ ਰਿਹਾ ਹੈ ਫਿਰ। ਨਹੀਂ ਮੈਂ ਤਾਂ ਸਮੇਂ ਦੀ ਗੱਲ ਕਰ ਰਹੀ। ਇਹ ਫੋਟੋ ਲਾਉਣ ਦਾ ਆਈਡੀਆ ਪਤਾ ਕਿੱਥੋਂ ਆਇਆ ਹੋਣਾ ਜਾਨੂੰ? ਬਾਦਲ ਸਾਹਿਬ ਤੋਂ। ਉਹਨਾਂ ਨੇ ਵੀ ਐਂਬੂਲੈਂਸਾਂ ਤੇ ਬਥੇਰੀਆਂ ਫੋਟੋਆਂ ਪਾਈਆਂ। ਫੋਟੋ ਦੀ ਸਿਆਸਤ ਕਿਤੇ ਅੱਜ ਦੀ ਤਾਂ ਆ, ਬਥੇਰੀਆਂ ਚੱਲਦੀਆਂ ਆ ਰਹੀਆਂ। ਮੈਂ ਕਹਿੰਦਾ ਬਾਦਲ ਸਾਹਿਬ ਦੀ ਐਂਬੂਲੈਂਸ ਤੇ ਫੋਟੋ ਲੱਗੀ ਹੁੰਦੀ ਸੀਗੀ, ਜਿਹੜਾ ਉਹ ਚ ਮਰੀਜ਼ ਜਾਂਦਾ ਸੀਗਾ ਉਹ ਬਚ ਜਾਂਦਾ ਸੀ। ਅੱਛਾ, ਉਹ ਕਹਿੰਦੇ ਬਾਦਲ ਸਾਹਿਬ। ਹਾਂ ਤਾਇਆ ਹੈ ਬੋਲੋ ਤੇ ਗ੍ਰਹਿ ਮੰਤਰਾਲੇ ਦੀ ਰਿਕੁਐਸਟ ਤੈਨੂੰ ਕੀ ਲੱਗਦਾ ਹੈ ਕਿ ਲੋਕ ਮੰਨਣਗੇ? ਲੋਕਾਂ ਨੇ ਮੰਨਣਾ ਨਹੀਂ, ਐਵੇਂ ਕਹਿਣਗੇ ਰਹਿਣ ਜੋ, ਮੁੜ ਕੇ ਹੋਰ ਕੋਈ ਨਵਾਂ ਛਾਪਾ ਪਾਤਾ। ਪਰ ਵੈਸੇ ਨਾ ਤਾਇਆ ਲੋਕਾਂ ਨੂੰ ਵੈਕਸੀਨ ਲਵਾਉਣ ਦੀ ਉਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਖੁਸ਼ੀ ਫੋਟੋ ਖਿਚਾਉਣ ਦੀ ਹੁੰਦੀ ਹੈ। ਮੈਂ ਕਹਿੰਦਾ ਸਰਕਾਰ ਅੱਜ ਕਰਦੇ ਬਦਾਵਾ ਕਿ ਹੁਣ ਬਾਂਹ ਤਾਂ ਨਹੀਂ ਕਿਤੇ ਹੋਰ ਲੱਗੇਗੀ, ਇੱਕ ਨਹੀਂ ਫੋਟੋ ਪੈਣੀ। ਅੱਛਾ, ਜਿੱਥੇ ਲੱਗਦੀ ਉੱਥੇ ਲੱਗੂਗੀ ਫੋਟੋ, ਕੋਈ ਪਾਊਗਾ ਮੇਰਾ ਨਾਮ ਬਟਾ ਜੀ। ਓਹੋ ਤਾਇਆ ਫਿਰ ਲੋਕ ਬਾਹਰ ਆ ਕੇ ਖਿੱਚ ਕੇ ਪਾ ਦੇਣਗੇ। ਕਿੱਥੇ? ਮਤਲਬ ਜਦੋਂ ਲਵਾ ਲਿਆ ਟੀਕਾ। ਕੀ ਉਹਦਾ ਲਵਾਇਆ? ਇਹ ਵੀ ਗੱਲ ਸਹੀ ਹੈ। ਠੱਪਾ ਦਿਖਾਓਗੇ? ਨਹੀਂ ਤਾਇਆ, ਪਰ ਲੋਕਾਂ ਨੂੰ ਭਾਈ ਮੈਂ ਤੈਨੂੰ ਦੱਸਾਂ ਨਾ ਸਹੀ ਗੱਲ, ਬਹੁਤ ਖੁਸ਼ੀ ਚੜਦੀ ਭਾਈ ਫੋਟੋਆਂ ਪਾਪਾ। ਜਿਹੜੇ ਬਾਂਹ ਤੇ ਲਵਾ ਰਹੇ ਵੈਕਸੀਨ ਲੱਗਦੀ ਬਾਂਹ ਤੇ ਪਈ ਹੈ, ਬਾਂਹ ਚ ਦਰਦ ਰਹਿੰਦੀ ਹੈ, ਹਾਂ ਬੰਦਾ ਡਰ ਲੈਂਦਾ। ਪਿੱਛੇ ਦਰਦ ਹੋ ਗਈ ਬੰਦਾ ਬੈਠੂਗਾ ਕਿੱਦਾਂ? ਉਹ ਤੇ ਉੱਠ ਕੇ ਮੈਂ ਕਹਿੰਦਾ ਰੈਸਟ ਕਰੂਗਾ। ਚਾਰ ਲੋਕਾਂ 'ਚ ਬੰਦਾ ਕਹਿ ਨਹੀਂ ਸਕਦਾ ਦਰਦ ਕਿੱਥੇ ਹੋ ਰਹੀ ਹੈ। ਹਾਏ ਬਹੁਤ ਦੁਖਦੀ ਪਈ ਹੈ। ਨਹੀਂ ਤੇ ਬੰਦਾ ਇਹ ਤਾਂ ਕਹਿ ਸਕਦਾ ਟੀਕਾ ਲਵਾਇਆ। ਨਾਲੇ ਸਾਡੇ ਲੋਕ ਮਹਾਨ ਨੇ, ਜਿਨ੍ਹਾਂ ਨੇ ਸਿਆਸਤਦਾਨਾਂ ਦੇ ਵੱਲੋਂ ਲਗਾਏ ਗਏ ਲੋਦੇ ਸਹਿਲੇ, ਜਿਹੜੇ ਕਿੰਨੇ ਸਾਲਾਂ ਤੋਂ ਲੱਗਦੇ ਆ ਰਹੇ ਆ, ਤੇ ਹੁਣ ਪੀੜ ਪੂੜ ਨਹੀਂ ਹੁੰਦੀ ਲੋਕਾਂ ਨੂੰ। ਉਹ ਤੇ ਹੈ ਪੀੜਾਂ ਜੜ ਲਈਆਂ ਨੇ ਲੋਕਾਂ ਨੇ। ਮੈਂ ਕਿਹਾ ਹੋਵੇ ਕਿ ਆਂਕੜਾ ਕੈਪਟਨ ਸਾਹਿਬ ਦੱਸਿਆ ਸੀ ਕਿ ਬਹੁਤ ਨੌਕਰੀਆਂ ਜਵਾਈਆਂ ਇਹਨਾਂ ਨੇ ਪੰਜਾਬ 'ਚ। ਕਹਿੰਦੇ ਪਏ ਨੇ। ਤਾਂ ਆਪਣੇ ਪਿੰਡ ਫੋਨ ਕਰਕੇ ਪੁੱਛੀ ਹਾਂ ਕਿਸੇ ਨੂੰ ਮਿਲੀ? ਪਤਾ ਨਹੀਂ ਮੈਨੂੰ, ਮੇਰਾ ਕਿ ਰੋਸ਼ ਕਰਦਾ ਪਿਆ ਸੀ, ਕਹਿੰਦਾ ਭਾਵੇਂ ਦੁਬਈ ਭੇਜ ਦੋ ਕੰਮ ਨਹੀਂ ਹੈਗਾ। ਉਹਨੂੰ ਪੰਜਾਬ ਸਰਕਾਰ ਦਾ ਰੋਜ਼ਗਾਰ ਨਹੀਂ ਮਿਲਿਆ। ਇਹ ਕਿ ਦਿੱਤਾ ਕਿਹਨੂੰ ਇਹਨਾਂ ਨੇ? ਪਤਾ ਨਹੀਂ ਤਾਂ। ਇਹ ਰੋਜ਼ਗਾਰ ਕਿੱਥੇ ਮਿਲਿਆ? ਬਸ ਜਿੱਥੇ 15 ਲੱਖ ਮਿਲੇ, ਜਿੱਥੇ 15 ਲੱਖ ਮਿਲੇ, ਜਿੱਥੇ ਨਸ਼ਿਆਂ ਦਾ ਲੱਕ ਤੋੜ ਦਿੱਤਾ ਗਿਆ, ਜਿੱਥੇ ਵਧੀਆ ਸਿਹਤ ਸਹੂਲਤਾਂ ਮਿਲ ਗਈਆਂ, ਜਿੱਥੇ ਖੁਸ਼ਹਾਲ ਪੰਜਾਬ ਹੋ ਗਿਆ। ਅੱਛਾ, ਓਕੇ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਖਾਸੇ ਚਾਰੇ ਪਾਸੇ। गाना पेश कर रहे हैं। आए हाय है काश के हम होश में अब तू बोल आने ना पाए। आगे बोल। बस लम्हे तेरे प्यार। कुर्सी पर है कर। सॉरी मेरी चीजी नपती है। हाय नहीं मेरी ची। सॉरी ताया सॉरी, मैं तो तेनू रोकण दे। ਤੂੰ ਰੋਕਦੀ ਪਈ ਸੀ ਕਿ ਠੋਕਦੀ ਪਈ ਸੀ? ਨਹੀਂ ਤਾਇਆ, ਜਿੱਡਾ ਤੂੰ ਸੁਰ ਲਾ ਲਿਆ ਸੀ ਨਾ, ਇਹਦੇ ਨਾਲ ਵੱਡੀ ਅੰਤੜੀ ਚ ਨੁਕਸ ਪੈ ਜਾਂਦਾ ਹੈ। ਯਹਾਂ ਤੇ ਮੇਰੇ ਪੈਰ ਤੇ ਕੁਰਸੀ ਨਾਲ ਰੱਖਿਆ ਕਰ, ਯਹਾਂ ਥੋੜਾ ਆਪਣਾ weight lose ਕਰ। ਤਾਇਆ ਨਹੀਂ, ਪਰ ਕੁਰਸੀ ਤਾਂ ਤਿੱਖੀ ਹੈ। ਤੂੰ ਨਾ ਸਵੇਰੇ ਇੱਥੋਂ ਦੌੜਿਆ ਕਰ। ਮੇਰੀ ਗੱਲ ਸੁਣ, ਤੂੰ ਗਾਣਾ ਪੂਰਾ ਕਰ। ਸਵੇਰੇ 6 ਵਜੇ ਉੱਠ ਕੇ ਦੌੜਨਾ, ਨਾਇਗਰਾ ਫਾਲ ਤੋਂ ਵਾਪਸ ਆਣਾ ਤੂੰ। ਤੈਨੂੰ ਪਤਾ ਕਿੱਥੇ ਨਾਇਗਰਾ ਫਾਲ? ਕੈਨੇਡਾ ਚ। ਮੈਨੂੰ ਪਤਾ। ਹਾਂ ਤੇ ਜਿੰਨਾ ਤੇਰਾ ਹਿਸਾਬ ਤੇ ਤੈਨੂੰ ਉਥੋਂ ਤੱਕ ਹੀ ਦੌੜਨਾ ਪੈਣਾ। ਤਾਇਆ ਤੂੰ ਗਾਣਾ ਸੁਣਾ ਰਿਹਾ ਸੀ। ਗਾਣਾ। बस लम्हे तेरे प्यार के ही गाते जाए। ਇਹ ਪਿਆਰ ਦੇ ਲਮਹੇ ਕੋਈ ਖੁਸ਼ੀ ਵਾਲੇ ਨਹੀਂ ਲੱਗ ਰਹੇ। ਮੇਰੀ ਮਾਂ ਆਈ, ਉਹਨੇ ਮਟਰਾਂ ਵਾਲੇ ਚੌਲ ਬਣਾ ਕੇ ਖਵਾਏ। ਵਾਹ ਤਾਇਆ। ਮੈਂ ਕਹਿੰਦਾ ਤਾਈ ਮੈਨੂੰ ਮੈਸੇਜ ਕਰੇ, ਮੰਮੀ ਨੇ ਕਹਿੰਦੀ 2 ਘੰਟੇ ਤੇ ਚੌਲ ਨਹੀਂ ਬਣੇ। ਮੈਂ ਕਿਹਾ ਮੰਮੀ ਚੌਲ ਬਣਾ ਰਹੀ ਹੈ, ਉਬਾਲ ਕੇ ਨਹੀਂ ਦੇ ਰਹੀ। ਬਸ ਉਹਦੀ ਖਿਜੀ ਪਈ ਤਾਈ। ਅੱਜ ਕੱਲ ਤਾਂ ਫਿਰ ਵੋਟਾਂ ਵੱਧ ਗਈਆਂ ਤਾਂ ਮੈਂ ਤੇ ਦੱਸਦਾ ਪਿਆ ਨਾ, ਦੇਖ ਮਾਂ ਨੇ ਵੀ ਜੋ ਖਾਣਾ ਬਣਾਉਣਾ ਹੁੰਦਾ ਪੂਰੀ ਰੀਝ ਨਾਲ ਮੇਰਾ ਪੁੱਤ ਖਾਏਗਾ। ਨਾਨੀ ਖਾ ਲੋ। ਐ ਹੁੰਦਾ। ਕਦੇ ਮੈਨੂੰ ਆਉਂਦਾ ਹੈ ਕਿ ਜੋ ਮੈਨੂੰ ਟ੍ਰੀਟਮੈਂਟ ਮਿਲਦਾ, ਰੱਬਾ ਲੱਤਾਂ ਚਾਰ ਤੇ ਪੂੰਛ ਲਾ ਦਿੰਦਾ ਮੇਰੇ ਮਗਰ। ਘੱਟੋ ਘੱਟ ਮੈਂ ਵੱਢਣ ਜੋਗਾ ਤੇ ਹੁੰਦਾ ਕਿਸੇ ਨੂੰ। ਨਹੀਂ ਤਾਇਆ ਇੱਕ ਮਿੰਟ, ਨਹੀਂ ਹੈਗੀ ਪੂੰਛ ਮੇਰੀ। ਉਹ ਕੀ ਕਹਿੰਦੇ ਨਾਲਾ ਪੁੱਛਾ ਲਮਕ ਰਿਹਾ। ਅਸਲ ਚ ਨਾ ਨਾਲਾ ਲੱਭਦਾ ਨਹੀਂ ਸੀ ਪਿਆ, ਤੇ ਮੈਂ ਕੱਪੜੇ ਤੇ ਸੁਕਾਉਣ ਦੀ ਰੱਸੀ ਨਹੀਂ ਹੁੰਦੀ, ਉਹੀ ਬਨ ਕੇ ਆ ਗਿਆ। ਉਹ ਮਾਰੀ ਕੇ ਐਕਸਟਰਾ ਸੀ ਕਿ ਪਿੱਛੇ ਲਮਕ ਰਹੀ ਹੈ। ਤੂੰ ਵੀ ਨਾ ਟੂ ਮੱਚ। ਨਹੀਂ ਇਸ ਤੋਂ ਬਾਅਦ ਮੈਂ ਦਿਹਾੜੀ ਵੀ ਕਰਨੀ ਨਾ, ਫਿਰ ਐਸੇ ਨਾਲੇ ਨਾਲ ਨਾ ਮੈਂ ਕੀ ਕਹਿੰਦੇ ਨੇ ਇੱਟਾਂ ਬਨ ਕੇ ਖਿੱਚਣੀਆਂ ਵੀ ਹੁੰਦੀਆਂ ਨੇ।
ਉਹਦਾ ਕੀ ਫਾਇਦਾ? ਕੰਸਟਰਕਸ਼ਨ ਵਰਕ ਦੇ ਵਿੱਚ ਮਜ਼ਦੂਰ ਵੀ ਲੱਗਦੇ। ਓ ਮਾਈ ਗॉड, ਇੰਨਾ ਪੈਸਾ ਤਾਂ ਕਿੱਥੇ ਲੈ ਕੇ ਜਾਏਗਾ? ਇਹ ਮੈਂ ਦਾਨ ਕਰ ਜਾਣਾ ਚਾਹਰਾ। ਮੈਨੂੰ ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਹੁਣ ਆਪਾਂ ਗੱਲਾਂ ਬਾਤਾਂ ਜਿਹੜੀਆਂ ਅੱਗੇ ਵਧਾਈਏ। ਹਾਂ ਬਿਲਕੁਲ। ਤਾਂ ਮੈਨੂੰ ਇੱਕ ਗੱਲ ਦੱਸ, ਤੂੰ ਬਹੁਤ ਸਿਆਣਾ ਬਣਿਆ ਫਿਰਦਾ। ਹਾਂ। ਜਿਹੜੇ ਇਮੋਜੀਜ਼ ਹੁੰਦੇ ਨੇ ਉਹਦਾ ਕਲਰ ਯੈਲੋ ਕਿਉਂ ਹੁੰਦਾ ਹੈ? ਉਹ ਕਿਉਂ ਯੈਲੋ ਕਿਉਂ ਹੁੰਦਾ? ਹਾਂ, ਕਿਉਂਕਿ ਹੱਸ ਕੇ ਵੀ ਬੰਦਾ ਪੀਲਾ ਪੈ ਜਾਂਦਾ, ਗੁੱਸੇ 'ਚ ਤੇ ਪੈਂਦਾ ਹੀ ਪੈਂਦਾ, ਹੱਥ 'ਚ ਵੀ ਪੈ ਜਾਂਦਾ। ਕੋਈ ਕਾਰਨ ਤਾਂ ਹੋਏਗਾ ਹੀ ਕਿ ਮਤਲਬ ਜ਼ਿਆਦਾਤਰ ਜਿਹੜੇ ਇਮੋਜੀਜ਼ ਨੇ ਉਹਨਾਂ ਦਾ ਕਲਰ ਯੈਲੋ ਕਿਉਂ ਹੁੰਦਾ? ਉਹ ਵੀ ਹਲਦੀ ਵੱਧ ਪਾਤੀ ਹੋਣੀ ਉਹ 'ਚ। ਨਹੀਂ, ਹਾਂ, ਬਹੁਤ ਸਾਰੇ ਕਾਰਨ ਦੱਸਦੇ ਨੇ ਲੋਕ। ਹਾਂ, ਕੀ ਹੈ? ਮਤਲਬ ਐਸੇ ਕੋਈ ਵੀ ਵਿਸ਼ੇਸ਼ ਖੋਜ ਨਹੀਂ ਹੋਈ ਇਸ ਮਾਮਲੇ 'ਚ, ਪਰ ਲੋਕ ਬਹੁਤ ਸਾਰੇ ਕਾਰਨ ਦੱਸਦੇ ਨੇ। ਆਪਣੀਆਂ ਜੁਗਤਾਂ ਮਾਰ ਲਾਈ ਜਾਂਦੇ ਆ। ਹਾਂ, ਕੁਝ ਇੱਕ ਦਾ ਕਹਿਣਾ ਹੈ ਕਿ ਇਮੋਜੀ ਦਾ ਰੰਗ ਵਿਅਕਤੀ ਦੀ ਚਮੜੀ ਦੀ ਟੋਨ ਦੇ ਨਾਲ ਥੋੜਾ ਜਿਹਾ ਮਿਲਦਾ ਜੁਲਦਾ, ਇਸ ਲਈ ਯੈਲੋ ਕਲਰ ਆ, ਹਨਾ। ਇਹ ਕੁਝ ਇੱਕ ਦਾ ਕਹਿਣਾ ਹੈ ਕਿ ਪੀਲੇ ਰੰਗ ਤੇ ਤੁਹਾਡਾ ਜਿਹੜਾ ਹਾਸੇ ਦਾ ਮੂਡ ਆ ਉਹ ਜ਼ਿਆਦਾ ਪ੍ਰਗਟ ਹੁੰਦਾ ਹੈ, ਇਸ ਲਈ ਪੀਲਾ ਹੈ, ਹਨਾ। ਦੂਜੇ ਪਾਸੇ ਜਦੋਂ ਲੋਕ ਦਿਲੋਂ ਖਿੜਖੜਾ ਕੇ ਹੱਸਦੇ ਨੇ ਉਸ ਸਮੇਂ ਗੱਲ ਕਰਿਆ ਪੀਲੇ ਖਿੜਦਾ ਜਿਹੜਾ ਦਿਖਦਾ, ਮੇਰੇ ਨਾ 4 ਦੋਸਤਾਂ ਨੂੰ ਪੀਲੀਆ ਹੋਇਆ। ਹਾਂ, ਉਹ ਹੱਸਦੇ, ਮੈਨੂੰ ਜਮਾ ਨਹੀਂ ਪਸੰਦ ਆਏ। ਨਹੀਂ ਮਤਲਬ ਤਾਂ ਇੰਨੀ ਜਾਣਕਾਰੀ ਭਰਪੂਰ ਤੈਨੂੰ ਮੈਂ ਗੱਲ ਦੱਸ ਰਹੀ ਹਾਂ, ਤੂੰ ਹੋਰ ਹੀ ਪਾਸੇ ਤੁਰਿਆ ਫਿਰਦਾ। ਚੱਲ ਤੂੰ ਜਾਣਕਾਰੀ ਭਰਪੂਰ ਗੱਲ ਦੱਸ ਦੇ। ਦੇਖ, ਮੈਂ ਕੁਝ ਕਾਰਨ ਤੈਨੂੰ ਦੱਸ ਚੁੱਕੀ ਹਾਂ। ਦੂਸਰੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲੋਕ ਦਿਲੋਂ ਖਿੜਖੜਾ ਕੇ ਹੱਸਦੇ ਨੇ ਉਸ ਸਮੇਂ ਉਹਨਾਂ ਦਾ ਚਿਹਰਾ ਹੱਸ ਕੇ ਪੀਲਾ ਪੈ ਜਾਂਦਾ। ਅੱਛਾ, ਇਹ ਵੀ ਇੱਕ ਕਾਰਨ ਹੈ ਕਿ ਜ਼ਿਆਦਾਤਰ ਇਮੋਜੀਜ਼ ਦਾ ਕਲਰ ਯੈਲੋ ਹੁੰਦਾ ਹੈ। ਲਾਲ ਹੋ ਜਾਂਦਾ ਹੱਸ ਕੇ। ਅੱਛਾ, ਘਰ 'ਚ ਖੂਨ ਦੀ ਕਮੀ ਨਹੀਂ ਹੈ। ਗੁੱਸੇ 'ਚ ਲਾਲ ਹੁੰਦਾ ਬੰਦਾ। ਨਹੀਂ, ਮੇਰਾ ਹਾਸੇ 'ਚ ਵੀ ਹੁੰਦਾ। ਤੂੰ ਤਾਂ ਵੱਖਰਾ ਨਾ ਤਾਇਆ। ਵੱਖਰਾ ਕਿੱਦਾਂ? ਕੀ ਹੈ, ਮੇਰੇ ਦੰਦ ਬਾਹਰ ਨੂੰ ਆਏ ਹੋਏ ਆ। ਪੀਲਾ ਰੰਗ ਹਾਸੇ ਤੇ ਆਨੰਦ ਦਾ ਪ੍ਰਤੀਕ ਹੁੰਦਾ ਹੈ। ਮੈਂ ਕਿਹਾ ਦੰਦ ਪੀਲੇ ਹੁੰਦੇ, ਲੋਕੀ ਕਹਿੰਦੇ ਅਨਹਾਈਜੈਨਿਕ ਹੈ ਬੰਦਾ। ਓਹੋ, ਪੀਲੇ ਰੰਗ 'ਚ ਭਾਵਨਾਵਾਂ ਕਾਫੀ ਚੰਗੀ ਤਰ੍ਹਾਂ ਪ੍ਰਗਟ ਹੁੰਦੀਆਂ ਨੇ। ਅੱਛਾ, ਆਹੋ। ਨਹੀਂ, ਉਲਟਾ ਕਹਿ ਗਈ ਤੂੰ। ਕਿਵੇਂ? ਪਹਿਲਾਂ ਬੰਦਾ ਆਪਣੀ ਭਾਵਨਾਵਾਂ ਵਿਅਕਤ ਕਰਦਾ, ਹਾਂ, ਫਿਰ ਉਹਨੂੰ ਕੁੱਟਿਆ ਜਾਂਦਾ, ਹਾਂ, ਫਿਰ ਉਹ ਹਲਦੀ ਦਾ ਦੁੱਧ ਪੀਂਦਾ, ਹਾਂ, ਪੀਲੇ ਰੰਗ ਦਾ ਹੁੰਦਾ। ਹਾਂ, ਸਾਇੰਟਿਫਿਕ ਗੱਲ ਹੈਗੀ, ਪਹਿਲਾਂ ਭਾਵਨਾ ਨਿਕਲਦੀ ਹੈ, ਫਿਰ ਪੀਲਾ ਰੰਗ ਹੁੰਦਾ। ਤਾਇਆ ਨਹੀਂ, ਤੂੰ ਇੱਕ ਚੀਜ਼ ਵੱਲ ਧਿਆਨ ਦੇ। ਜ਼ਿਆਦਾਤਰ ਜਿਹੜੇ ਕਾਰਟੂਨ ਦੇ ਪ੍ਰਸਿੱਧ ਕ੍ਰੀਏਟਰਸ ਨੇ ਉਹਨਾਂ ਦੇ ਵੀ ਪੀਲੇ ਰੰਗ ਨੇ। ਓਕੇ, ਹਨਾ। ਤੇ ਇਹਦੇ ਪਿੱਛੇ ਕੀ ਕਾਰਨ ਹੈ? ਕਿਉਂਕਿ ਪੀਲਾ ਰੰਗ ਹੈਪੀਨੈਸ ਦਾ ਕਲਰ ਹੁੰਦਾ ਹੈ। ਮੈਨੂੰ ਤੇ ਹੁਣ ਲੱਗਾ ਪਤਾ। ਹਾਂ, ਹੁੰਦਾ ਹੈਪੀਨੈਸ ਦਾ ਕਲਰ। ਸਿਰਫ ਗੁੱਸੇ ਵਾਲੀ ਇਮੋਜੀ ਰੈੱਡ ਕਲਰ ਦੀ ਹੁੰਦੀ ਹੈ, ਉਹ ਤੇ ਹੈ। ਬਾਕੀ ਸਾਰੇ ਪੀਲੇ ਰੰਗ ਦੇ ਹੁੰਦੇ ਮੈਂ ਨੇ। ਤਾਂ ਲਾਲ ਹੋ ਜਾਂਦਾ ਹੱਸ ਕੇ। ਤਾਇਆ ਤੂੰ ਪੁੱਠਾ ਹੀ ਤੁਰੀ। ਅੱਛਾ, ਮੈਂ ਇੰਨੀ ਜਾਣਕਾਰੀ ਦਿੱਤੀ ਹੈ, ਤੇਰਾ ਟਰੈਕ ਹੀ ਹੋਰ ਹੈ। ਨਹੀਂ, ਮੈਂ ਪੁੱਠਾ ਕੁਦਰਾ। ਤਾਇਆ ਤੂੰ ਤਾਂ ਹਿੱਲਿਆ ਹੋਇਆ। ਮੈਂ ਚੜੇ ਨਾ। ਹਾਂਜੀ, ਹੈਲਦੀ ਰਹਿਣ ਦੇ ਲਈ ਕੀ ਕਰਦਾ ਤੂੰ? ਹੈਲਦੀ ਰਹਿਣ ਲਈ ਮੈਂ ਯੋਗਾ ਕਰਦਾ। ਹੋਰ? ਅੱਖ ਨਹੀਂ ਮਾਰਦਾ ਪਰ। ਅੱਛਾ, ਹੋਰ? ਤੇ ਮੇਰੀ ਯੋਗਾ ਦੇ ਕਰਕੇ ਮੇਰੇ ਤੇ ਮਾਨਹਾਨੀ ਵੀ ਨਹੀਂ ਪੈਂਦੀ। ਆਏ ਹਾਏ, ਯੋਗਾ ਵੀ ਕਰਦਾ ਤੇ ਇਹਦੇ ਭਾਈ ਦਵਾਈ ਵੀ ਖਾਣਾ ਵਾ। ਕਰਨੇ ਸੇ ਹੋਗਾ। करने से होगा पै गया 1000 करोड़ का मानहानि का केस ਹੁੰਦਾ ਨਹੀਂ ਇਹ ਕਿਹਾ ਜਾਊਗਾ ਹੈ। ਆਹੋ, ਤੇ ਬਾਬੇ ਰਾਮਦੇਵ ਨੇ ਇੱਕ ਹੋਰ ਗੱਲ ਕਹਿਤੀ ਹੈ, ਕਹਿੰਦਾ ਇਹਨਾਂ ਦਾ ਪਿਓ ਵੀ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਆਹੋ ਤਾਇਆ, ਪਿਓ ਕਿਉਂ ਕਰੇਗਾ? ਪੁਲਿਸ ਕਰੂਗੀ। ਮੈਂ ਹੈਰਾਨ ਆ। ਮਤਲਬ ਜਦੋਂ ਪਿੰਡ ਕਹਿੰਦੇ ਆ ਨਾ ਵੀ ਪਿੱਠ ਦੇ ਉੱਪਰ ਥਾਪੜਾ ਹੋਵੇ ਤੇ ਫਿਰ ਬੰਦਾ ਅਕਸਰ ਕੀ ਪਤਾ ਕੀ ਚੱਲ ਰਿਹਾ। ਇਹ ਸਰਕਾਰ ਆਪੇ ਘਮਾਈ ਜਾਂਦੀ। ਮੈਨੂੰ ਤੇ ਕੋਵੈਕਸਿਨ ਵੀ ਸਰਕਾਰ ਦੀ ਚਾਲ ਲੱਗਦੀ ਹੈ। ਕੀ ਮਤਲਬ? ਦੇਖਣਾ, ਲੋਕਾਂ ਨੇ ਕੋਵੈਕਸਿਨ ਵੱਲ ਬਹੁਤਾ ਧਿਆਨ ਦੇ ਦਿੱਤਾ, ਲੋਕ ਕੋਵਿਸ਼ੀਲਡ ਲਵਾਉਂਦੇ ਨਹੀਂ ਸੀ ਪਏ। ਫਿਰ ਆਹ ਤੰਤਰ ਰਚਤਾ ਹੋਣਾ ਕੋਵੈਕਸਿਨ ਦਾ ਸਰਕਾਰ ਨੇ ਆਪ ਹੀ, ਕਿ ਤਾਂ ਕਿ ਕੋਵਿਸ਼ੀਲਡ ਵੱਧ ਵਿਕਣ ਲੱਗ ਪਏ। ਪਤਾ ਨਹੀਂ, ਪਰ ਬਹੁਤਾ ਕੋਈ ਲੋਕ ਵਿਸ਼ਵਾਸ ਨਹੀਂ ਕਰਦੇ। ਪਰ ਮੈਨੂੰ ਐਂ ਲੱਗਦਾ ਕਿ ਹੁਣ ਕਰੋਨਾ ਇੰਡੀਆ 'ਚ ਦਿਖਾਇਆ ਗਿਆ, ਸਿਰਫ ਵੈਕਸੀਨ ਵੇਚਣ ਵਾਸਤੇ ਦਿਖਾਇਆ ਗਿਆ। ਤਾਇਆ ਚੱਲ ਆਪਾਂ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰਦੇ। ਇੱਕਦਮ ਮੰਨ ਲਓ ਕਿੱਦਾਂ ਹੋਣ ਲੱਗ ਪੈਂਦਾ, ਮੈਨੂੰ ਸਮਝ ਨਹੀਂ ਆਉਂਦੀ। ਇੱਕਦਮ ਮੌਤਾਂ ਕਿੱਦਾਂ ਰੁਕ ਜਾਂਦੀਆਂ ਨੇ? ਕੀ ਹੋਇਆ? ਯਮਰਾਜ ਆਪ ਕਹਿੰਦੇ ਨਹੀਂ ਯਾਰ ਮੈਂ ਥੱਕ ਗਿਆ, ਇਟਸ ਮਾਈ ਓਵਰ ਟਾਈਮ ਨਾਓ, ਮੈਂ ਚੱਲਦਾ ਵਾਪਸ। ਯਮਰਾਜ ਇਦਾਂ ਕਹਿ ਦਿੰਦੇ ਨੇ। ਆਪਾਂ ਕਾਫੀ ਪੀਨੇ ਆ, ਹੈ ਤਾਇਆ, ਵਧੀਆ ਜੀ ਕਾਫੀ। ਪੈਸੇ ਕੌਣ ਦੇਗਾ? ਮੈਂ ਦੇ ਜਾਵਾਂਗਾ ਪੈਸੇ, ਰੋਂਦੀ ਰਿਹਾ ਕਰ ਤੂੰ, ਪਤਾ ਨਹੀਂ ਕਿਹੜੀ ਕਮੇਟੀ ਪਾਣੀ ਹੈ। ਮੈਂ ਤਾਂ ਪੁੱਛਿਆ। ਚੱਲ ਮੈਂ ਦੇ ਦੂੰਗਾ ਪੈਸੇ, ਜਿੰਨੇ ਜਾਣੇ ਡਾਲੀ ਕੋਈ ਬਾਰੀ ਕਾਫੀ ਨਾਲ ਵਾ ਕੁੱਕੀ ਖਾਵਾਂਗੇ। ਚਲੋ ਫਿਰ ਚਲਿਏ। ਕੁੱਕੀ ਤੇ ਸ਼ਾਮੀ ਫਿਰ ਚਿਕਨ ਸ਼ੈਸ਼ਲੇ ਵੀ ਖਵਾਉਂਗਾ। ਤੇ ਜਾਂਦੇ ਜਾਂਦੇ ਗਾਣਾ ਸੁਣਾ ਜਾ ਫਿਰ ਇੱਕ ਵਾਰੀ। ਹੈ ਜਾਂਦੇ ਜਾਂਦੇ ਗਾਣਾ। ਚਲੋ ਸੁਣੋ ਫਿਰ। ਇਹ ਗਾਣਾ ਯਾਦ ਕਰ ਰਹੇ ਕਿਹੜਾ ਬੋਲਣਾ। ਅੱਛਾ, ਮੈਂ ਤੇ ਮੇਰੀ ਜਾਨ ਸ਼ੁਦਾਈ। ਨਾ ਬਸ ਉਹੀ ਸ਼ੁਦਾਈ ਹੈ, ਮੈਂ ਨਹੀਂ। ਅੱਛਾ, ਦੋਰੇ ਉਹਨੂੰ ਹੀ ਪੈਂਦੇ, ਮੈਨੂੰ ਨਹੀਂ ਪੈਂਦੇ। ਓਕੇ ਹਾਂ, ਫਿਰ ਤੂੰ। ਮੈਂ ਤੇ ਮੇਰੀ ਡੈਨ ਸ਼ੁਦਾਈ ਇੱਕੋ ਜਿਹੇ। ਅੱਛਾ, ਦੋਵੇਂ ਨਾਦਾਨ ਸ਼ੁਦਾਈ ਇੱਕੋ ਜਿਹੇ। ਤੇ ਚੱਲਦੇ ਆ, ਕੱਲ ਮਿਲਦੇ ਆ। ਜਾਂਦੇ ਨੇ ਫਿਰ ਇਹਨੇ ਕੜੀ ਘੋਲਦੀ ਹੈ ਤਾਈ ਦੀ ਗੱਲ ਕਰਕੇ। ਬਾਏ ਬਾਏ, ਟੇਕ ਕੇਅਰ, ਮਿਸ ਮੀ।